अस्सलाम वालेकुम। ਇੱਥੇ ਰੱਖ ਨਿਊਜ਼ ਵੇਖਣ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਕੁਝ ਵੱਡੀਆਂ ਖਬਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਪਾਕਿਸਤਾਨ ਦੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਕਹਿੰਦੇ ਨੇ ਜੇ ਮੁਲਕ ਦਾ ਦੁਬਾਲਾ ਨਿਕਲ ਜਾਂਦਾ ਤੇ ਮੇਰੇ ਮੱਥੇ ਉੱਤੇ ਕਾਲਾ ਧੱਬਾ ਲੱਗ ਜਾਂਦਾ। ਸ਼ਹਬਾਜ਼ ਸ਼ਰੀਫ ਡੇਰਾ ਇਸਮਾਈਲ ਖਾਨ ਇੱਕ ਸੰਮੇਲਨ ਵਿੱਚ ਖਿਤਾਬ ਕਰ ਰਹੇ ਸਨ। ਖਿਤਾਬ ਦੌਰਾਨ ਆਖਣ ਲੱਗੇ ਜੇ ਖੁਦਾ ਨਾ ਖਾਸਤਾ ਮੁਲਕ ਦਾ ਦੁਬਾਲਾ ਨਿਕਲ ਜਾਂਦਾ ਤੇ ਕਿਆਮਤ ਤੱਕ ਮੇਰੇ ਮੱਥੇ ਉੱਤੇ ਕਾਲਾ ਧੱਬਾ ਲੱਗ ਜਾਣਾ ਸੀ ਅਤੇ ਮੇਰੀ ਗੋੜ ਦੀ ਫੱਟੀ ਉੱਤੇ ਵੀ ਲਿਖਿਆ ਜਾਣਾ ਸੀ ਕਿ ਇਹਦੇ ਜ਼ਮਾਨੇ ਵਿੱਚ ਮੁਲਕ ਦਾ ਦੁਬਾਲਾ ਨਿਕਲਿਆ। ਵਜ਼ੀਰ ਆਜ਼ਮ ਨੇ ਹੋਰ ਆਖਿਆ ਕਿ ਅਸਾਂ ਮਾਸ਼ੀ ਤਰੱਕੀ ਦਾ ਮਨਸੂਬਾ ਵੀ ਬਣਾਇਆ ਹੈ ਜਿਹਦੇ ਵਿੱਚ ਪਾਕਿਸਤਾਨ ਫੌਜ ਦੇ ਚੀਫ ਜਨਰਲ ਆਸਮ ਮੁਨੀਰ ਵੀ ਸ਼ਾਮਲ ਨੇ। ਪੰਜਾਬ ਦੇ ਸਾਬਕਾ ਵਜ਼ੀਰ ਆਲਾ ਚੌਧਰੀ ਪਰਵੇਜ਼ ਲਾਈ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ। ਚੌਧਰੀ ਪਰਵੇਜ਼ ਲਾਈ ਵੱਲੋਂ ਲਾਹੌਰ ਹਾਈ ਕੋਰਟ ਦਾ ਅਫਾਜ਼ੀ ਜ਼ਮਾਨਤ ਦਾ ਹੁਕਮ ਮੁਅੱਤਲ ਕਰਨ ਦਾ ਫੈਸਲਾ ਚੈਲੰਜ ਕਰ ਦਿੱਤਾ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦਾ ਹਿਰਾਸਤ ਵਿੱਚ ਰੱਖਣ ਦਾ ਹੁਕਮ ਹਾਈ ਕੋਰਟ ਵਿੱਚ ਚੈਲੰਜ ਕੀਤਾ ਸੀ ਅਤੇ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਅਫਾਜ਼ੀ ਜ਼ਮਾਨਤ ਦੀ ਦਿੱਤੀ ਹੈ ਜਿਹਨੂੰ ਪੰਜਾਬ ਸਰਕਾਰ ਨੇ ਚੈਲੰਜ ਕਰ ਦਿੱਤਾ। ਅਰਜ਼ੀ ਵਿੱਚ ਹੋਰ ਆਖਿਆ ਕਿ ਚੌਧਰੀ ਪਰਵੇਜ਼ ਲਾਈ ਨੂੰ ਸਿਆਸੀ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਰਜ਼ੀ ਵਿੱਚ ਬੇਨਤੀ ਕੀਤੀ ਗਈ ਕਿ ਅਦਾਲਤ ਲਾਹੌਰ ਹਾਈ ਕੋਰਟ ਡਿਵੀਜ਼ਨ ਬੈਂਚ ਦੇ ਹੁਕਮ ਨੂੰ ਰੱਦ ਕਰੇ। ਪੀਟੀਆਈ ਦੇ ਆਗੂ ਅਲੀ ਮੁਹੰਮਦ ਖਾਨ ਨੂੰ ਰਿਹਾਈ ਤੋਂ ਬਾਅਦ ਮੁੜ ਗ੍ਰਿਫਤਾਰ ਕਰ ਲਿਆ ਗਿਆ। ARY ਨਿਊਜ਼ ਦੇ ਮੁਤਾਬਕ ਪੀਟੀਆਈ ਦੇ ਸਾਬਕਾ ਉੱਘੇ ਵਜ਼ੀਰ ਅਲੀ ਮੁਹੰਮਦ ਖਾਨ ਦੇ ਵਕੀਲ ਐਡਵੋਕੇਟ ਨਦੀਮ ਸ਼ਾਹ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਦੇ ਹੁਕਮ ਉਤੇ ਅਲੀ ਮੁਹੰਮਦ ਖਾਨ ਨੂੰ 3MPO ਦੇ ਤਹਿਤ ਮੁੜ ਗ੍ਰਿਫਤਾਰ ਕੀਤਾ ਗਿਆ। ਨਦੀਮ ਸ਼ਾਹ ਦੇ ਮੁਤਾਬਕ ਸੂਬਾ ਹੈਬਰ ਦੇ ਜ਼ਿਲ੍ਹਾ ਮਰਦਾਨ ਦੇ ਸੈਸ਼ਨ ਜੱਜ ਨੇ ਅੱਜ ਅਲੀ ਮੁਹੰਮਦ ਖਾਨ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਸੀ। ਉਹਨਾਂ ਕਿਹਾ ਕਿ ਅਲੀ ਮੁਹੰਮਦ ਖਾਨ ਨੂੰ ਅੱਜ 8ਵੀਂ ਵਾਰ ਗ੍ਰਿਫਤਾਰ ਕੀਤਾ ਗਿਆ ਹੈ। ਹਾਈ ਕੋਰਟ ਨੇ 4 ਅਗਸਤ ਤੱਕ ਗ੍ਰਿਫਤਾਰ ਨਾ ਕਰਨ ਦਾ ਹੁਕਮ ਦਿੱਤਾ ਸੀ। ਪਨਾਮਾ ਪੇਪਰ ਕੇਸ ਵਿੱਚ ਜਮਾਤ-ਏ ਇਸਲਾਮੀ ਨੇ ਸੁਪਰੀਮ ਕੋਰਟ ਦੇ 9 ਸਵਾਲਾਂ ਦੇ ਜਵਾਬ ਜਮ੍ਹਾਂ ਕਰਵਾ ਦਿੱਤੇ। ਸੁਪਰੀਮ ਕੋਰਟ ਵਿੱਚ ਪਨਾਮਾ ਪੇਪਰ ਘੁਟਾਲੇ ਵਿੱਚ ਸ਼ਾਮਲ 436 ਬੰਦਿਆਂ ਖਿਲਾਫ ਕਾਰਵਾਈ ਕਰਨ ਲਈ ਜਮਾਤ-ਏ ਇਸਲਾਮੀ ਸੁਪਰੀਮ ਕੋਰਟ ਆਫ ਪਾਕਿਸਤਾਨ ਵੱਲੋਂ ਪੁੱਛੇ ਗਏ 9 ਸਵਾਲਾਂ ਦੇ ਜਵਾਬ ਲਿਖ ਕੇ ਜਮ੍ਹਾਂ ਕਰਾ ਦਿੱਤੇ ਨੇ। ਅਦਾਲਤ ਵੱਲੋਂ ਪਹਿਲਾ ਸਵਾਲ ਸੀ ਕਿ ਉਹ ਕਿਹੜੇ ਹਾਲਾਤ ਸਨ ਜੋ ਜਮਾਤ ਇਸਲਾਮੀ ਦੀ ਪਹਿਲਾਂ ਆਉਣ ਵਾਲੀ ਅਰਜ਼ੀ ਨੂੰ ਪਨਾਮਾ ਦੇ ਵੱਡੇ ਕੇਸ ਤੋਂ ਵੱਖ ਕੀਤਾ ਗਿਆ। ਜਮਾਤ ਇਸਲਾਮੀ ਨੇ ਜਵਾਬ ਵਿੱਚ ਲਿਖਿਆ ਕਿ ਪਨਾਮਾ ਕੇਸ ਸੁਣਨ ਵਾਲੇ ਬੈਂਚ ਨੇ ਕਿਹਾ ਸੀ ਜੇਕਰ ਜਮਾਤ ਇਸਲਾਮੀ ਦਾ ਕੇਸ ਸੁਣਿਆ ਗਿਆ ਤੇ ਫੈਸਲੇ ਵਿੱਚ ਕਈ ਵਰ੍ਹੇ ਲੱਗ ਸਕਦੇ ਨੇ। ਬੈਂਚ ਨੇ ਕਿਹਾ ਕਿ ਅਸੀਂ ਪਹਿਲਾਂ ਨਵਾਜ਼ ਸ਼ਰੀਫ ਵਾਲੇ ਕੇਸ ਨੂੰ ਸੁਣਾਂਗੇ। ਬੈਂਚ ਦੀ ਅਸਲ ਨਿਗਾਹ ਉਸ ਵੇਲੇ ਦੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦੇ ਕੇਸ ਉੱਤੇ ਆਈ। ਸੁਪਰੀਮ ਕੋਰਟ ਦਾ ਦੂਜਾ ਸਵਾਲ ਸੀ ਕਿ ਪਨਾਮਾ ਕੇਸ ਇਨਕਮ ਟੈਕਸ ਆਰਡੀਨੈਂਸ ਦੇ ਦਾਇਰੇ ਵਿੱਚ ਕਿਉਂ ਨਹੀਂ ਆਉਂਦਾ, ਜਿਸ ਦੇ ਜਵਾਬ ਵਿੱਚ ਜਮਾਤ ਇਸਲਾਮੀ ਵੱਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਪਨਾਮਾ ਕੇਸ ਫੈਸਲੇ ਵਿੱਚ ਕਰਾਰ ਦਿੱਤਾ ਸੀ FBI ਮਾਮਲੇ ਵਿੱਚ ਦਿਲਚਸਪੀ ਨਹੀਂ ਲੈ ਰਿਹਾ ਅਤੇ FIA ਨੂੰ ਇਖਤਿਆਰ ਨਹੀਂ ਕਿ ਉਹ ਪਬਲਿਕ ਆਫਿਸ ਹੋਲਡਰ ਖਿਲਾਫ ਕਾਰਵਾਈ ਕਰ ਸਕੇ। ਜਿਕਨ ਨਵਾਜ਼ ਸ਼ਰੀਫ ਨਾਲ ਲੋਹੇ ਦੇ ਹੱਥਾਂ ਨਾਲ ਨਿਬੜਿਆ ਗਿਆ ਉਹ ਨੇ ਪਨਾਮਾ ਕੇਸ ਦੇ ਦੂਜੇ 436 ਬੰਦਿਆਂ ਦਾ ਵੀ ਨਿਬੇੜਾ ਹੋਣਾ ਚਾਹੀਦਾ ਹੈ। ਜਮਾਤ ਇਸਲਾਮੀ ਨੇ ਆਪਣਾ ਪੱਖ ਇਹ ਰੱਖਿਆ ਕਿ ਪਨਾਮਾ ਕੇਸ ਦੀ ਲਿਸਟ ਵਿੱਚ ਸੰਸਾਰ ਦੇ 11 ਤੋਂ ਵੱਧ ਮੁਲਕਾਂ ਦੇ ਬੰਦਿਆਂ ਦੇ ਨਾਮ ਸਾਹਮਣੇ ਆਏ। ਉਹਨਾਂ ਮੁਲਕਾਂ ਨੇ ਕਾਨੂੰਨੀ ਕਾਰਵਾਈ ਕੀਤੀ ਅਤੇ ਪਾਕਿਸਤਾਨ ਵਿੱਚ ਸਿਰਫ ਨਵਾਜ਼ ਸ਼ਰੀਫ ਅਤੇ ਉਹਦੇ ਟੱਬਰ ਦੇ ਖਿਲਾਫ ਕਾਰਵਾਈ ਕੀਤੀ ਗਈ। ਪਨਾਮਾ ਸਕੈਂਡਲ ਵਿੱਚ ਸ਼ਾਮਲ 436 ਬੰਦਿਆਂ ਖਿਲਾਫ JIT ਬਣਾਈ ਜਾਵੇ। ਚੇਤਾ ਰਵੇ ਕਿ ਜਸਟਿਸ ਤਾਰਕ ਮਸਊਦ ਦੀ ਅਗਵਾਈ ਵਿੱਚ ਬਣੇ ਬੈਂਚ ਨੇ 9 ਜੂਨ ਨੂੰ ਅਦਾਲਤੀ ਕਾਰਵਾਈ ਵਿੱਚ ਜਮਾਤ ਇਸਲਾਮੀ ਕੋਲੋਂ 9 ਸਵਾਲ ਪੁੱਛੇ ਸਨ। ਅਗਲੀ ਖਬਰ ਵੱਲ ਵਧਦੇ ਹਾਂ। ਤੋਸ਼ਾਖਾਨਾ ਕੇਸ ਦੇ ਖਿਲਾਫ ਇਮਰਾਨ ਖਾਨ ਦੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਅਪੀਲ ਸੁਣਵਾਈ ਲਈ ਮਨਜ਼ੂਰ ਕਰ ਲਈ ਗਈ ਹੈ। ਐਕਸਪ੍ਰੈਸ ਨਿਊਜ਼ ਦੇ ਮੁਤਾਬਕ ਜਸਟਿਸ ਯਾਹਿਆ ਆਫਰੀਦੀ ਅਤੇ ਜਸਟਿਸ ਮੁਸਰਤ ਅਲਾਲੀ ਦਾ 2 ਮੈਂਬਰੀ ਬੈਂਚ ਭਲਕੇ ਬੁੱਧਵਾਰ ਨੂੰ ਸੁਣਵਾਈ ਕਰੇਗਾ। ਚੇਅਰਮੈਨ PTI ਇਮਰਾਨ ਖਾਨ ਨੇ 6 ਜੁਲਾਈ ਨੂੰ ਤੋਸ਼ਾਖਾਨਾ ਕੇਸ ਉੱਤੇ ਕਾਰਵਾਈ ਰੋਕਣ ਲਈ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਸੀ। ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ ਪਾਈ ਗਈ ਅਪੀਲ ਵਿੱਚ ਤੋਸ਼ਾਖਾਨਾ ਟ੍ਰਾਇਲ ਕੋਰਟ ਨੂੰ ਕਾਰਵਾਈ ਤੋਂ ਰੋਕਣ ਦੀ ਬੇਨਤੀ ਕੀਤੀ ਗਈ ਹੈ। ਦੂਜੇ ਪਾਸੇ FIA ਨੇ ਇਮਰਾਨ ਖਾਨ ਨੂੰ ਅੱਜ ਦੁਪਹਿਰੀ 12 ਵਜੇ ਸਾਈਫਰ ਆਡੀਓ ਲੀਕ ਦੀ ਇਨਕੁਆਇਰੀ ਲਈ ਸੱਦਿਆ ਹੋਇਆ ਸੀ। ਇਮਰਾਨ ਖਾਨ ਦਿਨ 2 ਵਜੇ FIA ਦੇ ਹੈੱਡਕੁਆਰਟਰ ਪੁੱਜੇ। FIA ਦੀ ਟੀਮ ਨੇ ਇਮਰਾਨ ਖਾਨ ਕੋਲੋਂ ਸਾਈਫਰ ਖੜਾਚਣ ਬਾਰੇ ਆਡੀਓ ਲੀਕ ਸਣੇ ਹੋਰ ਵੀ ਕਈ ਸਵਾਲ ਕੀਤੇ। ਸਾਬਕਾ ਵਜ਼ੀਰ ਆਜ਼ਮ ਨੇ 2 ਘੰਟੇ ਤੋਂ ਵੱਧ FIA ਦੇ ਟੀਮ ਦੇ ਸਵਾਲਾਂ ਦੇ ਜਵਾਬ ਦਿੱਤੇ।
FIA ਨੇ ਇਮਰਾਨ ਖਾਨ ਕੋਲੋਂ ਉਹਨਾਂ ਦੇ ਸਾਬਕਾ ਮੁੱਖ ਸਕੱਤਰ ਆਜ਼ਮ ਖਾਨ ਦੇ ਬਿਆਨ ਦੇ ਹਵਾਲੇ ਨਾਲ ਵੀ ਸਵਾਲ ਕੀਤੇ ਅਤੇ ਸਾਈਫਰ ਵਾਲੀ ਆਡੀਓ ਲੀਕਸ ਜਿਹਦੇ ਵਿੱਚ ਇਮਰਾਨ ਖਾਨ ਵੱਲੋਂ ਸਾਈਫਰ ਨਾਲ ਖੇਡਣ ਦੀ ਗੱਲ ਕੀਤੀ ਜਾ ਰਹੀ ਸੀ ਉਸ ਹਵਾਲੇ ਨਾਲ ਵੀ ਸਵਾਲ ਕੀਤੇ। FIA ਦੀ ਟੀਮ ਨੇ ਤਹਿਰੀਕੇ ਇਨਸਾਫ ਦੇ ਸਾਬਕਾ ਸਕੱਤਰ ਜਨਰਲ ਅਸਦ ਉਮਰ ਅਤੇ ਸ਼ਾਹ ਮਹਮੂਦ ਕੁਰੈਸ਼ੀ ਦੇ FIA ਨੂੰ ਦਿੱਤੇ ਗਏ ਜਵਾਬਾਂ ਦੇ ਹਵਾਲੇ ਨਾਲ ਵੀ ਸਵਾਲ ਪੁੱਛੇ। ਚੇਤਾ ਰਵੇ ਕਿ FIA ਸਾਈਫਰ ਦੇ ਮਾਮਲੇ ਉੱਤੇ ਇਮਰਾਨ ਖਾਨ ਅਤੇ ਉਹਨਾਂ ਦੇ ਸਕੇ ਸੰਗਤੀਆਂ ਦੇ ਖਿਲਾਫ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਛਾਣ ਫੂਕ ਕਰ ਰਹੀ ਹੈ। ਹੁਣ ਤੱਕ ਲਈ ਇੰਨਾ ਹੀ, ਮਿਲਦੇ ਹਾਂ ਫਿਰ। ਆਪਣੀ ਰਾਏ ਜਾਂ ਸੁਝਾਅ ਜ਼ਰੂਰ ਦੱਸਿਓ। ਅੱਲਾ ਰੱਖਾ।